ਮੁਆਹਿਦਾ ਅੰਮ੍ਰਿਤਸਰ ਨੇ ਜਿੱਥੇ ਅੰਗਰੇਜ਼ ਸਰਕਾਰ ਨੂੰ ਨੈਪੋਲੀਅਨ ਤੋਂ ਤਹਫੁਜ਼ ਦੇਣ ਦੀ ਨੀਂਹ ਰੱਖੀ, ਉੱਥੇ ਹੀ ਰਣਜੀਤ ਸਿੰਘ ਨੂੰ ਵੀ ਫਾਇਦਾ ਦਿੱਤਾ। ਉਹਨੂੰ ਹੁਣ ਮਸ਼ਰਕ ਵਿੱਚ ਬੈਠੇ ਵੱਡੇ ਤੇ ਚਾਤਰ ਵੈਰੀ ਦਾ ਉੱਕਾ ਖਤਰਾ ਨਹੀਂ ਸੀ। ਰਣਜੀਤ ਸਿੰਘ ਚੜ੍ਹਦੇ ਪਾਸੇ ਜਾਣ ਦੀ ਥਾਂ ਹੁਣ ਆਪਣਾ ਮੁਹਾੜ ਸ਼ਮਾਲ ਮਸ਼ਰਕੀ ਇਲਾਕਿਆਂ ਵੱਲ ਕਰ ਲਿਆ। ਲਗਾਤਾਰ ਲੜਾਈਆਂ ਲੜਦਾ ਰਣਜੀਤ ਸਿੰਘ ਅਟਕ ਤੋਂ ਹੁੰਦਾ ਹੋਇਆ ਕਸ਼ਮੀਰ, ਹਜ਼ਾਰਾ ਬੰਨੂ ਤੇ ਪਿਸ਼ਾਵਰ ਤੀਕਰ ਜਾ ਪੜਿਆ। ਦੂਜੇ ਬੰਨੇ ਉਹ ਮੁਲਤਾਨ ਵੀ ਫਤਹ ਕਰ ਚੁੱਕਿਆ ਸੀ। ਇੰਜ ਸਤਲੁਜ ਤੇ ਸਿੰਧ ਵਿਚਾਲੇ ਉਹਨੇ ਇੱਕ ਤਗੜੀ ਹਕੂਮਤ ਬਣਾ ਲਈ। ਹੁਣ ਰਣਜੀਤ ਸਿੰਘ ਪੰਜਾਬ ਦਾ ਬਿਲਾ ਸ਼ਿਰਕਤੇ ਗੈਰੇ ਹੁਕਮਰਾਨ ਸੀ। ਦੂਜੇ ਪਾਸੇ ਅਫਗਾਨਿਸਤਾਨ ਦੇ ਹਾਲਾਤ ਇੱਕ ਵਾਰੀ ਫੇਰ ਵਿਗੜ ਗਏ। ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸ਼ਾਹ ਸ਼ੁਜਾ, ਜਿਹੜਾ ਵਾਲੀਏ ਕੰਧਾਰ ਵੀ ਸੀ, ਉਹਨੂੰ ਤਖਤ ਤੋਂ ਲਾ ਦਿੱਤਾ ਗਿਆ ਤੇ ਉਹਨੇ ਲਾਹੌਰ ਆ ਕੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਪਨਾਹ ਮੰਗੀ। ਮਹਾਰਾਜੇ ਨੇ ਉਹਨੂੰ ਤੇ ਉਹਦੇ ਟੱਬਰ ਨੂੰ ਪਨਾਹ ਦੇ ਕੇ ਲਾਹੌਰ ਦੀ ਮਸ਼ਹੂਰ ਮੁਬਾਰਕ ਹਵੇਲੀ ਵਿੱਚ ਰੱਖ ਲਿਆ। ਇਹ ਮੁਬਾਰਕ ਹਵੇਲੀ ਉਹੋ ਹੀ ਹੈ ਜਿਹਦੇ ਇੱਕ ਹਿੱਸੇ ਨਿਸਾਰ ਹਵੇਲੀ ਚੋਂ ਮੁਹਰਮੁਲ ਹਰਾਮ ਦਾ ਮਰਕਜ਼ੀ ਜਲੂਸ ਨਿਕਲਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਲਾਹਕਾਰਾਂ ਨੂੰ ਸੁਝਾਅ ਦਿੱਤਾ ਕਿ ਹਿੰਦੁਸਤਾਨ ਵਿੱਚ ਤਾਕਤ ਦਾ ਮਰਕਜ਼ ਉਸੇ ਹੁਕਮਰਾਨ ਨੂੰ ਮੰਨਿਆ ਜਾਂਦਾ ਹੈ ਜਿਹਦੇ ਕੋਲ ਕੋਹ ਨੂਰ ਹੀਰਾ ਹੋਵੇ, ਤੇ ਇਹ ਹੀਰਾ ਅਫਗਾਨਿਸਤਾਨੋਂ ਆਏ ਪਨਾਹਗੀਰਾਂ ਕੋਲ ਹੈ। ਜੇਕਰ ਰਣਜੀਤ ਸਿੰਘ ਕੋਹ ਨੂਰ ਲੈ ਲੈਂਦਾ ਹੈ ਤੇ ਫਿਰ ਉਹਨੂੰ ਦੁਨੀਆ ਦਾ ਤਾਕਤਵਰ ਤਰੀਨ ਹੁਕਮਰਾਨ ਵੀ ਮੰਨਿਆ ਜਾਏਗਾ। ਕੋਹ ਨੂਰ ਹੀਰੇ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਇਹ ਹੀਰਾ ਇਬਰਾਹਿਮ ਲੋਧੀ ਦੀ ਮਾਂ ਨੇ ਸ਼ਹਿਜ਼ਾਦੇ ਹਮਾਯੂਨ ਨੂੰ ਨਜ਼ਰਾਨੇ ਵਜੋਂ ਦਿੱਤਾ ਤੇ ਮੁੜ ਇਹ ਹੀਰਾ ਮਤਲਬ ਕੋਹ ਨੂਰ ਹਰ ਮੁਗਲ ਬਾਦਸ਼ਾਹ ਲਈ ਖੁਸ਼ਬਖਤੀ ਤੇ ਨੇਕ ਮੁਕੱਦਰ ਦੀ ਅਲਾਮਤ ਬਣਿਆ ਰਿਹਾ। 1739 ਵਿੱਚ ਜਦ ਨਾਦਰ ਸ਼ਾਹ ਨੇ ਹਿੰਦੁਸਤਾਨ ਫਤਹ ਕੀਤਾ ਤੇ ਇਹ ਕੋਹ ਨੂਰ ਉਹਦੇ ਹੱਥੇ ਆ ਗਿਆ। ਉਹਦੀ ਮੌਤ ਤੋਂ ਬਾਅਦ ਸ਼ਾਹ ਤੈਮੂਰ ਨੂੰ ਇਹ ਵਿਰਾਸਤ ਵਿੱਚ ਮਿਲਿਆ ਤੇ ਉਸ ਤੋਂ ਮਗਰੋਂ ਉਹਦੇ ਪੁੱਤਰ ਸ਼ਾਹ ਸ਼ੁਜਾ ਦੇ ਹਿੱਸੇ ਵਿੱਚ ਆਇਆ, ਜਿਹੜਾ ਹੁਣ ਰਣਜੀਤ ਸਿੰਘ ਦੀ ਪਨਾਹ ਵਿੱਚ ਸੀ। ਮਹਾਰਾਜਾ ਨੇ ਸ਼ਾਹ ਸ਼ੁਜਾ ਨੂੰ ਪੈਗਾਮ ਦਿੱਤਾ ਕਿ ਉਹ ਕੋਹ ਨੂਰ ਸਿੱਖ ਹਕੂਮਤ ਦੇ ਹਵਾਲੇ ਕਰ ਦੇਵੇ। ਮਾਜ਼ੂਲ ਸ਼ਹਿਜ਼ਾਦੇ ਨੇ ਜਵਾਬ ਦਿੱਤਾ ਕਿ ਉਹ ਕੋਹ ਨੂਰ ਕੁਝ ਤਾਜਰਾਂ ਨੂੰ ਕਰਜ਼ੇ ਦੇ ਬਦਲੇ ਗਿਰਵੀ ਰੱਖ ਚੁੱਕਿਆ ਹੈ। ਰਣਜੀਤ ਸਿੰਘ ਤੋਂ ਇਹ ਇਨਕਾਰ ਬਰਦਾਸ਼ਤ ਨਾ ਹੋਇਆ। ਉਹਨੇ ਹਵੇਲੀ ਦੀ ਪਹਿਰੇਦਾਰੀ ਸਖਤ ਕਰਨ ਦੇ ਨਾਲ-ਨਾਲ ਖਾਣਾ ਪੀਣਾ ਵੀ ਬੰਦ ਕਰ ਦਿੱਤਾ। ਸਖਤ ਗਰਮੀਆਂ ਦੇ ਦਿਨ ਤੇ ਉੱਤੋਂ ਨਿੱਕੇ-ਨਿੱਕੇ ਬਾਲਾਂ ਦੇ ਨਾਲ ਅਖੀਰ ਕਦ ਤੱਕ ਹੌਸਲੇ ਕਾਇਮ ਰਹਿੰਦੇ। ਔੜਕ ਸ਼ਾਹ ਸ਼ੁਜਾ ਦੀ ਹਿੰਮਤ ਜਵਾਬ ਦੇ ਗਈ ਤੇ ਉਹਨੇ ਕੋਹ ਨੂਰ ਰਣਜੀਤ ਸਿੰਘ ਦੇ ਹਵਾਲੇ ਕਰ ਛੋੜਿਆ। ਸ਼ਾਹ ਸ਼ੁਜਾ ਨਾਲ ਕੀ ਬਣੀ ਤੇ ਉਹ ਲਾਹੌਰੋਂ ਕਿਵੇਂ ਲੁਧਿਆਣੇ ਅਪੜਿਆ, ਇਹ ਕਹਾਣੀ ਫੇਰ ਸੀ। ਫਿਲਹਾਲ ਅਸੀਂ ਰਣਜੀਤ ਸਿੰਘ ਦੀ ਹੀ ਗੱਲ ਕਰਨੇ ਹਾਂ। ਹੁਣ ਪੰਜਾਬੀ ਹਕੂਮਤ ਪਿਸ਼ੌਰੋਂ ਅੱਗੇ ਤੀਕਰ ਅਪੜ ਗਈ ਸੀ। ਕੁਝ ਇਲਾਕੇ ਰਣਜੀਤ ਸਿੰਘ ਨੇ ਫਤਹ ਕੀਤੇ ਤੇ ਬਹੁਤ ਸਾਰੇ ਹਥਿਆਰ ਸੁੱਟ ਕੇ ਉਹਦੀ ਅਮਲਦਾਰੀ ਤਸਲੀਮ ਕਰ ਲਈ। ਜਿੰਨਾ ਸੌਖਾ ਇਹ ਕਬਜ਼ਾ ਸੀ, ਉਨਾ ਹੀ ਔਖਾ ਇਹਨੂੰ ਬਰਕਰਾਰ ਰੱਖਣਾ ਵੀ ਸੀ। ਰਣਜੀਤ ਸਿੰਘ ਜਿੰਨਾ ਅਗਾਂਹ ਵਧ ਰਿਹਾ ਸੀ, ਉਹਦੇ ਵੈਰੀਆਂ ਦੀ ਗਿਣਤੀ ਵੀ ਓਨੀ ਹੀ ਵੱਧਦੀ ਪਈ ਸੀ। ਅਫਗਾਨੀਆਂ ਤੇ ਕਬਾਇਲੀਆਂ ਰਣਜੀਤ ਸਿੰਘ ਦੀ ਹਕੂਮਤ ਨੂੰ ਮਨੋ ਤਸਲੀਮ ਨਹੀਂ ਸੀ ਕੀਤਾ। ਉਹਦੀ ਵੱਡੀ ਵਜ੍ਹਾ ਧਰਮ ਸੀ। ਅਫਗਾਨੀਆਂ ਤੇ ਕਬਾਇਲੀਆਂ ਭਾਣੇ ਰਣਜੀਤ ਸਿੰਘ ਇਸਲਾਮ ਦੁਸ਼ਮਣ ਸੀ ਤੇ ਉਹ ਹਰ ਉਸ ਬਸਤੀ ਜਾਂ ਸ਼ਹਿਰ ਨੂੰ ਬਰਬਾਦ ਕਰ ਰਿਹਾ ਸੀ ਜਿੱਥੇ ਮੁਸਲਮਾਨ ਤਾਕਤਵਰ ਸਨ ਜਾਂ ਫਿਰ ਮੁਸਲਮਾਨਾਂ ਦੀ ਹਕੂਮਤ ਸੀ। ਲਾਹੌਰ ਜਾਂ ਪੰਜਾਬ ਵਸਦੇ ਮੁਸਲਮਾਨਾਂ ਦਾ ਸੋਚਣ ਇਸ ਤੋਂ ਵੱਖ ਸੀ। ਉਹ ਜਾਣਦੇ ਸਨ ਕਿ ਰਣਜੀਤ ਸਿੰਘ ਮਜ਼ਹਬੀ ਕਦਰਾਂ ਤੋਂ ਜਾਣੂ ਹੈ ਤੇ ਖਾਸ ਤੌਰ ਉੱਤੇ ਮੁਸਲਮਾਨਾਂ ਨਾਲ ਭਾਈਚਾਰੇ ਦਾ ਵੀ ਕਾਇਲ ਹੈ, ਕਿਉਂ ਜੋ ਮੁਸਲਮਾਨਾਂ ਦੇ ਤਾਵਨ ਤੋਂ ਬਿਨਾਂ ਇਸ ਖਿੱਤੇ ਅੰਦਰ ਹਕੂਮਤ ਕਰਨਾ ਮੁਮਕਿਨ ਹੀ ਨਹੀਂ ਸੀ। ਜਿੱਥੇ ਰਣਜੀਤ ਸਿੰਘ ਨੇ ਪੰਜਾਬ ਖਾਸ ਤੌਰ ਉੱਤੇ ਲਾਹੌਰ ਵਿੱਚ ਮਜ਼ਹਬੀ ਭਾਈਚਾਰੇ ਤੇ ਤਸੱਵੁਫ ਨੂੰ ਫਰੋਗ ਦਿੱਤਾ, ਉੱਥੇ ਹੀ ਕੁਝ ਅਜਿਹੇ ਸਿੱਖ ਸਰਦਾਰ ਵੀ ਸਨ ਜਿਨ੍ਹਾਂ ਮਰਕਜ਼ ਤੋਂ ਦੂਰ ਸਿੱਖ ਮੁਸਲਮ ਨਫ਼ਰਤ ਵਧਾਈ। ਇਸੇ ਨਫ਼ਰਤ ਦੀ ਅੱਗ ਨੇ ਰਣਜੀਤ ਸਿੰਘ ਦੇ ਖਿਲਾਫ ਬਗਾਵਤਾਂ ਦਾ ਮਾਹੌਲ ਸਾਜ਼ਗਾਰ ਬਣਾ ਦਿੱਤਾ।